ਖ਼ਬਰਾਂ ਤੋਂ ਪਹਿਲਾਂ ਅੱਜ ਸਾਰੇ ਸਰੋਤਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸੀ। ਨਾਲ ਦੀ ਨਾਲ ਬੀਤੇ ਕੱਲ੍ਹ ਭਗਤ ਪੂਰਨ ਸਿੰਘ ਜੋ ਪਿੰਗਲਵਾੜੇ ਵਾਲੇ ਸੀ, ਉਹਨਾਂ ਦਾ ਜਨਮ ਦਿਨ ਸੀ ਤੇ ਅਸੀਂ ਇਹ ਸਾਰਾ ਹਫ਼ਤੇ ਜਿਹੜਾ ਪਿਛਲੇ ਵੀਕ ਤੋਂ ਜੋ ਘੱਲੂਘਾਰਾ ਜਿਹੜਾ ਤੀਜਾ ਵੱਡਾ ਘੱਲੂਘਾਰਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਹੋਰ 38 ਗੁਰਦੁਆਰਿਆਂ ਤੇ ਜੋ ਹਮਲਾ ਕੀਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਆਪਾਂ ਸਾਡੇ ਪ੍ਰੋਗਰਾਮ ਵੀ ਸਾਰੇ ਸਮਰਪਿਤ ਆ। ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ। ਤੇ ਅੱਜ ਦੇ ਦਿਨ 5 ਜੂਨ 1984 ਨੂੰ ਰਾਤ ਦੇ 10 ਵਜੇ ਦੇ ਕਰੀਬ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਿੰਦੁਸਤਾਨ ਦੀ ਸਰਕਾਰ ਦੇ ਟੈਂਕ ਦਾਖਲ ਕੀਤੇ ਗਏ। ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਅੰਨਾ ਜੀ ਉਹਨਾਂ ਨੂੰ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ। ਤੇ ਬੀਤੇ ਕੱਲ ਨਗਰ ਕੀਰਤਨ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੇ ਹੋਰ ਜੋ 1984 ਤੇ ਉਸ ਤੋਂ ਬਾਅਦ ਸਾਰੇ ਜੋ ਸ਼ਹੀਦ ਸਿੰਘ ਆ ਉਹਨਾਂ ਦੀ ਯਾਦ ਦੇ ਵਿੱਚ ਫਰੀਮੌਂਟ ਦੀ ਸੰਗਤ ਤੇ ਹੋਰ ਵੱਖ-ਵੱਖ ਗੁਰੂ ਘਰ ਸਟਾਕਟਨ, ਮਟੀਕਾ, ਟ੍ਰੇਸੀ, ਸੈਕਰਾਮੈਂਟੋ, ਯੂਬਾ ਸਿਟੀ, ਬੇ ਏਰੀਏ ਦੇ ਹੋਰ ਵੀ ਜਿੰਨੇ ਗੁਰੂ ਘਰ ਆ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਸੀ। ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ 'ਚ ਸੰਗਤਾਂ ਪਹੁੰਚੀਆਂ ਸੀ। ਜੋ ਜਿੰਨੇ ਵੀ ਵਲੰਟੀਅਰ ਸੀ, ਸੇਵਾਦਾਰ ਸਾਰਿਆਂ ਦਾ ਬਹੁਤ ਧੰਨਵਾਦ। ਬੁਲਾਰੇ ਵੀ ਬਹੁਤ ਵਧੀਆ ਸੀ। ਕਰਮਜੀਤ ਸਿੰਘ ਸਨਾਮ ਹੋਣਾ ਦਾ ਲੈਕਚਰ ਸੁਣਨ ਵਾਲਾ ਆ। ਬਹੁਤ ਹੀ ਵਧੀਆ ਲੈਕਚਰ ਕਿਸ ਤਰ੍ਹਾਂ ਉਹਨਾਂ ਨੇ ਉਸ ਟਾਈਮ ਦੇ ਜੋ ਕਾਤਲ ਸਿੱਖਾਂ ਦਾ ਸੀ ਰਾਜੀਵ ਗਾਂਧੀ ਉਹਨੂੰ ਮਾਰਨ ਦੇ ਲਈ ਕੋਸ਼ਿਸ਼ ਕੀਤੀ ਸੀ। ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਤੇ ਜਿਹੜੇ ਨਹੀਂ ਲੈ ਸਕੇ ਉਹਨਾਂ ਨੂੰ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਤੇ ਜਿੰਨੇ ਵੀ ਸਾਡੇ AM ਸਟੇਸ਼ਨ ਹੈਗੇ ਉਹਨਾਂ ਦੇ ਉੱਤੇ ਲਾਈਵ ਕਵਰੇਜ ਦਿਖਾਈ ਵੀ ਤੇ ਸੁਣਾਈ ਵੀ। ਜੀ ਬਿਲਕੁਲ, ਕਾਫੀ ਲੋਕ ਆਪਾਂ ਨੂੰ ਉੱਥੇ ਮਿਲੇ। ਸੋ ਅਸੀਂ ਉਹਨਾਂ ਸਾਰੇ ਹੀ ਆਪਣੇ ਸਰੋਤਿਆਂ ਦਾ, ਦਰਸ਼ਕਾਂ ਦਾ ਧੰਨਵਾਦ ਵੀ ਜਿਹੜਾ ਉਹ ਕਰਦੇ ਹਾਂ, ਜਿਹੜੇ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ। ਦੂਰੋਂ 3-3 ਘੰਟੇ ਦੀ ਜਿਹੜੀ ਆ ਡਰਾਈਵ ਕਰਕੇ ਵੀ ਲੋਕ ਉੱਥੇ ਪਹੁੰਚੇ ਹੋਏ ਸੀਗੇ। ਸੋ ਸਾਰਿਆਂ ਦਾ ਹੀ ਅਸੀਂ ਸ਼ੁਕਰਾਨਾ ਜਿਹੜਾ ਉਹ ਅਦਾ ਕਰਦੇ ਹਾਂ। ਤੇ ਨਾਲ ਹੀ 1170 ਦੀ ਕਵਰੇਜ ਦਾ ਵੀ ਉੱਥੇ ਜਾ ਕੇ ਜਿਹੜਾ ਉਹ ਹੋਰ ਵੀ ਜ਼ਿਆਦਾ ਪਤਾ ਲੱਗਾ। ਜਿੱਦਾਂ ਆਪਾਂ ਦੱਸਦੇ ਹੀ ਰਹੇ ਹਾਂ, ਪਹਿਲੋਂ ਤੋਂ ਹੀ ਦੱਸਦੇ ਆ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ 1170 ਜਿਹੜਾ ਪੰਜਾਬੀਆਂ ਦਾ ਸਭ ਤੋਂ ਵੱਡਾ ਜਿਹੜਾ ਸਟੇਸ਼ਨ ਆ 50,000 ਵਾਟ ਦਾ, ਉਹਦੀ ਕਵਰੇਜ ਦੂਰ ਤਾਈਂ ਜਿਹੜੀ ਉਹ ਜਾਂਦੀ ਆ। ਸੋ ਚਾਹੇ ਉਹ ਟਰੱਕਰ ਸੀਗੇ, ਚਾਹੇ ਉਹ ਹੋਰ ਸ਼ਹਿਰਾਂ ਦੇ ਵਿੱਚ ਰਹਿ ਰਹੇ ਸੀਗੇ, ਉਹਦੇ ਨਾਲ ਆਪਣੀ ਲਿਸਨਰਸ਼ਿਪ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ ਆ। ਤੇ ਤੁਸੀਂ ਉਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰ ਰਹੇ ਆ, ਉਸੇ ਲਈ ਵੀ ਅਸੀਂ ਸਾਰਿਆਂ ਦਾ ਨਾਲ ਧੰਨਵਾਦ ਜਿਹੜਾ ਉਹ ਕਰਦੇ ਹਾਂ ਜੀ। ਸੋ ਇਸੇ ਤਰ੍ਹਾਂ ਜੋ ਗਾਂਧੀ ਪਰਿਵਾਰ, ਜੋ ਸਿੱਖਾਂ ਦਾ ਕਾਤਲ ਪਰਿਵਾਰ ਆ, ਜਿਸ ਨੇ ਇਹ ਸਾਰਾ ਕੁਝ ਸ਼ੁਰੂ ਕੀਤਾ ਸੀ, ਉਹਨਾਂ ਦਾ ਫਰਜ਼ੰਦ ਰਾਹੁਲ ਗਾਂਧੀ ਅੱਜ ਕੱਲ੍ਹ ਅਮਰੀਕਾ ਆਇਆ ਹੋਇਆ ਤੇ ਕੱਲ ਉਹ ਨਿਊਯਾਰਕ ਦੇ ਵਿੱਚ ਸੀ 4 ਤਰੀਕ ਨੂੰ। ਤੇ ਉੱਥੇ ਇੱਕ ਇੰਦਰਾ ਗਾਂਧੀ ਦਾ ਮਤਵੰਨਾ ਪੁੱਤ ਰਾਜਾ ਵੜਿੰਗ ਵੀ ਪਹੁੰਚਿਆ ਹੋਇਆ ਸੀ, ਜਿਹਦੀ ਵੀ ਥੋੜਾ ਬਹੁਤਾ ਖਿੱਚਾ ਧੂਈ ਵੀ ਕੀਤੀ ਗਈ ਹੈਗੀ ਆ ਸਿੰਘਾਂ ਵੱਲੋਂ। ਉਹ ਹਮੇਸ਼ਾ ਹੀ ਬਹੁਤ ਜ਼ਿਆਦਾ ਜੋ ਸਿੱਖ ਕੌਮ ਆ ਉਹਨਾਂ ਦੇ ਅਗੇਂਸਟ ਬੋਲਦਾ ਰਹਿੰਦਾ ਆ। ਦੀਪ ਸਿੱਧੂ ਦੇ ਉਲਟ, ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਉਲਟ ਤੇ ਹੋਰ ਸੰਤ ਜਰਨੈਲ ਸਿੰਘ ਹੋਣਾ ਦੇ ਉਲਟ ਵੀ ਇੱਥੋਂ ਤੱਕ ਉਹ ਬੋਲਦਾ ਰਹਿੰਦਾ ਆ। ਸੋ ਉਹਨੂੰ ਵੀ ਜਿਹੜਾ ਆ ਥੋੜਾ ਜਿਹਾ ਲੂਣ ਚਕਾਇਆ ਸਿੰਘਾਂ ਨੇ, ਕਹਿੰਦੇ ਨਿਊਯਾਰਕ ਦੇ ਵਿੱਚ। ਬੜੀ ਹੀ ਇਹ ਬੇਸ਼ਰਮੀ ਵਾਲੀ ਗੱਲ ਆ ਵੀ ਪਤਾ ਨਹੀਂ ਉਹਨਾਂ ਦਾ ਜਿਹੜਾ ਖੂਨ ਆ ਮਿਕਸ ਆ ਉਹਨਾਂ ਲੋਕਾਂ ਦਾ ਜੋ ਰਾਹੁਲ ਗਾਂਧੀ ਪਰਿਵਾਰ ਨੂੰ ਸਨਮਾਨਿਤ ਕਰ ਰਹੇ ਆ, ਇਹ ਉਹਨਾਂ ਦੇ ਲੈਕਚਰ ਸੁਣਨ ਜਾ ਰਹੇ ਆ ਉਸ ਹਫ਼ਤੇ ਦੇ ਦੌਰਾਨ, ਜਿਸ ਹਫ਼ਤੇ ਦੇ ਦੌਰਾਨ ਸਾਡੇ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਗਿਆ ਸੀ ਉੱਥੇ ਦੀ ਸਰਕਾਰ ਵੱਲੋਂ। ਇਹ ਵੀ ਦੱਸੀ ਜਾਈਏ, ਅਮਰੀਕਾ ਦੀ ਸਰਕਾਰ ਅੱਜ ਕੱਲ ਰਾਹੁਲ ਗਾਂਧੀ ਨੂੰ ਪ੍ਰਮੋਟ ਕਰ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੇ ਜੀ ਹਿੰਦੁਸਤਾਨ ਦੇ ਵਿੱਚ ਮੋਦੀ ਦੀ ਸਰਕਾਰ ਮਿਨੋਰਟੀਜ਼ ਦੇ ਉਲਟ ਆ, ਪਰ ਇਸ ਸਰਕਾਰ ਨੂੰ ਇਹ ਵੀ ਪਤਾ ਹੈ ਵੀ 2 ਤੋਂ ਲੈ ਕੇ 2.5 ਲੱਖ ਸਿੱਖਾਂ ਦਾ ਕਾਤਲ ਉਹੀ ਗਾਂਧੀ ਪਰਿਵਾਰ ਆ। ਜਦੋਂ ਕੱਲਾ 84 'ਚ ਨਹੀਂ, ਜਦੋਂ ਦੇਖੋ ਪੰਜਾਬ ਦੀ ਵੰਡ ਕੀਤੀ ਗਈ, ਉਸ ਟਾਈਮ ਦੇ ਉੱਤੇ ਵੀ ਗਾਂਧੀ ਮੋਹਰੇ ਸੀਗਾ। ਉਹੀ ਜਿਹੜੀ ਅੱਗੇ ਦੀ ਅੱਗੇ ਜਿਹੜਾ ਕੰਮ ਚੱਲ ਰਿਹਾ ਤੇ ਉਹਨਾਂ ਨੇ ਉਹ ਕਾਰਜ ਜਿਹੜਾ ਹੋ ਰੰਭਿਆ ਹੋਇਆ। ਹਾਂ, ਇਹ ਬਦਲ ਲੱਭ ਰਹੇ ਆ। ਮੇ ਬੀ ਇਸ ਨੂੰ ਕੋਲ ਰੱਖ ਕੇ ਚੀਨ ਦੇ ਉਲਟ ਵੀ ਇਹਨਾਂ ਨੇ ਫਰੰਟ ਜਿਹੜਾ ਉਹ ਤਿਆਰ ਰੱਖਣਾ ਆ ਤੇ ਰੂਸ ਦੇ ਉਲਟ ਵੀ।
ਸੋ ਆਬਵੀਅਸਲੀ ਜਿਹੜਾ ਜਿਹੜਾ ਅਮਰੀਕਾ ਹੈ ਉਹ ਆਪਣੀ ਕੂਟਨੀਤਿਕ ਤੌਰ ਦੇ ਉੱਤੇ ਇਸ ਪਾਸੇ ਵੱਲ ਨੂੰ ਦੇਖ ਰਿਹਾ, ਪਰ ਆਪਾਂ ਨੂੰ ਜਿਹੜਾ ਜ਼ਰੂਰ ਜਿਨ੍ਹਾਂ ਦੀ ਵੀ ਪਹੁੰਚ ਹੈਗੀ ਆ ਇੱਥੋਂ ਦੇ ਸਿਆਸਤਦਾਨਾਂ ਤੱਕ, ਚਾਹੇ ਉਹ ਕੌਕਸ ਨੇ, ਚਾਹੇ ਸਿੱਖ ਕੌਕਸ ਨੇ, ਪੰਜਾਬੀ ਕੌਕਸ ਨੇ, ਜਿਹੜੇ ਵੀ ਨੇ, ਜਿਹੜੇ ਵੀ ਆਪਣੇ ਆ, ਉਹਨਾਂ ਦੇ ਕੰਨ ਤੱਕ ਇਹ ਆਵਾਜ਼ ਜਿਹੜੀ ਜ਼ਰੂਰ ਪਹੁੰਚਾਉਣੀ ਚਾਹੀਦੀ ਆ ਵੀ ਨੋ ਡਾਊਟ ਤੁਸੀਂ ਉੱਥੇ ਬਦਲ ਲੱਭ ਰਹੇ ਹੋਵੋਗੇ, ਪਰ ਬੰਦਾ ਕਿਹੜਾ ਬਦਲ ਕੇ ਲੈ ਕੇ ਆਉਣਾ ਉਸ ਦਾ ਆਪਣਾ ਇੱਕ ਦੱਸ ਸਕਦੇ ਹਾਂ ਵੀ ਸਾਨੂੰ ਇਹਨਾਂ ਬੰਦਿਆਂ ਤੋਂ ਆਹ ਜਿਹੜੀ ਸਮੱਸਿਆ ਵੀ ਜਿਹੜੀ ਨਾਲ ਦੇ ਨਾਲ ਹੈਗੀ ਆ, ਸਿੱਖਾਂ ਦੇ ਲਈ ਕੀ ਹੋਊਗਾ, ਕੀ ਫਰਕ ਪਊਗਾ, ਉਹ ਸਾਰੀਆਂ ਚੀਜ਼ਾਂ ਵੀ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਕਾਫੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਆਪਾਂ ਦੇਖਿਆ, ਆਪਾਂ ਜਦੋਂ ਕੈਲੀਫੋਰਨੀਆ ਦੇ ਵਿੱਚ ਆਇਆ ਸੀਗਾ ਰਾਹੁਲ ਗਾਂਧੀ, ਤਾਂ ਉਸ ਟਾਈਮ ਦੇ ਉੱਤੇ ਕੁਛ ਕੁ ਜਾਣਿਆਂ ਨੇ ਜਾ ਕੇ ਆਪਣੀ ਜਿਹੜੀ ਆਵਾਜ਼ ਵੀ ਜਿਹੜੀ ਉਹ ਜ਼ਰੂਰ ਚੁੱਕੀ ਸੀ।